ਹੈਲੋ ਗਾਇਜ਼, ਕੀ ਹਾਲ ਚਾਲ ਹੈ? ਠੀਕ ਹੋ? ਵਧੀਆ ਹੋ? ਖੁਸ਼ ਵਸਦੇ ਰਹੋ। ਤੇ ਅੱਜ ਮੈਂ ਤੁਹਾਨੂੰ ਗਾਉਂ ਦਾ ਬਿਲਕੁਲ ਪਿਓਰ ਦੇਸੀ ਸਵਿਮਿੰਗ ਪੂਲ ਦਿਖਾਣਾ ਹੈ। ਵੇਖੋ ਔਰ ਇੰਜੋਏ ਕਰੋ, ਔਰ ਕਮੈਂਟਸ ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਕਿਵੇਂ ਦਾ ਲੱਗਿਆ। ਦੇਖੋ ਗਾਇਜ਼, ਕਿੰਨਾ ਜ਼ਬਰਦਸਤ ਮਾਹੌਲ ਹੈ ਗਾਉਂ ਦਾ। ਟਰਬਾਈਨ ਤੇ ਬੱਚੇ ਨਹਾ ਰਹੇ ਨੇ, ਇੰਜੋਏ ਕਰ ਰਹੇ ਨੇ, ਕਿੰਨਾ ਜ਼ਿਆਦਾ ਇੰਜੋਏ ਕਰ ਰਹੇ ਨੇ। ਗਰਮੀ ਦੀ ਸ਼ਿੱਦਤ ਬਹੁਤ ਹੀ ਜ਼ਿਆਦਾ ਹੈ, ਧੁੱਪ ਬੜੀ ਜ਼ਿਆਦਾ ਪੈ ਰਹੀ ਹੈ, ਲੇਕਿਨ ਬੱਚੇ ਇੰਜੋਏ ਕਰ ਰਹੇ ਨੇ, ਨਹਾ ਰਹੇ ਨੇ ਟਰਬਾਈਨ ਤੇ। ਸਾਰੇ ਮੁਹੱਲੇ ਦੇ ਬੱਚੇ ਆਏ ਹੋਏ ਨੇ, ਲੇਕਿਨ ਕੋਈ ਲੜਾਈ ਝਗੜਾ ਨਹੀਂ, ਬਿਲਕੁਲ ਇੰਜੋਏ ਕਰ ਰਹੇ ਨੇ ਔਰ ਇਕੱਠੇ ਖੇਲ ਰਹੇ ਨੇ। ਵੇਖੋ ਨੰਗੇ ਪਾँव ਖੇਲਦੇ ਪਏ ਨੇ, ਕਿਉਂਕਿ ਪਾਣੀ 'ਚ ਨਹਾ ਕੇ ਜਾ ਰਹੇ ਨੇ। ਇਸ ਵਾਸਤੇ ਗਰਮੀ ਦਾ ਕੋਈ ਉਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਨਾ ਜ਼ਿਆਦਾ। ਦੂਸਰੀ ਸਾਈਡ 'ਤੇ ਬਜ਼ੁਰਗ ਇੰਜੋਏ ਕਰ ਰਹੇ ਨੇ, ਬੈਠੇ ਹੋਏ ਨੇ, ਗੱਪਸ਼ਪ ਕਰ ਰਹੇ ਨੇ। ਦਰਖਤਾਂ ਦੀ ਛਾਂ ਹੈ, ਔਰ ਦੂਸਰਾ ਹਲਕੀ ਹਲਕੀ ਹਵਾ ਵੀ ਚੱਲ ਰਹੀ ਹੈ। ਔਰ ਦੂਸਰਾ ਦੇਖੋ ਤੁਸੀਂ, ਗਰਮੀ ਵੀ ਬਹੁਤ ਜ਼ਿਆਦਾ, ਲੇਕਿਨ ਬਜ਼ੁਰਗ ਆਪਣਾ ਗਧਾ ਲੈ ਕੇ ਜਾ ਰਹੇ ਨੇ ਪੱਠੇ ਲੈਣੇ ਵਾਸਤੇ, ਚਾਰਾ ਕੱਟਣੇ ਵਾਸਤੇ ਜਾ ਰਹੇ ਨੇ। ਬੜਾ ਹੀ ਜ਼ਿਆਦਾ ਬੱਚੇ ਇੰਜੋਏ ਕਰ ਰਹੇ ਨੇ। ਔਰ ਜਿਹੜੇ ਗਾਉਂ ਦੇ ਬੱਚੇ ਨੇ ਉਹ ਪਿਓਰ ਜ਼ਿੰਦਗੀ ਗੁਜ਼ਾਰਦੇ ਨੇ, ਬਿਲਕੁਲ ਪਿਓਰ ਔਰ ਦੇਸੀ ਜ਼ਿੰਦਗੀ ਗੁਜ਼ਾਰਦੇ ਨੇ। ਦੇਖੋ ਤੁਸੀਂ, ਬਜ਼ੁਰਗ ਵੀ ਆ ਰਹੇ ਨੇ, ਕਿੰਨੀ ਰਿਸਪੈਕਟ ਦੇ ਰਹੇ ਨੇ ਉਹਨਾਂ ਨੂੰ ਬੱਚੇ। ਤੇ ਬਜ਼ੁਰਗ ਪਾਣੀ ਪੀਣੇ ਵਾਸਤੇ ਆਏ ਨੇ, ਆਪਣਾ ਗਧਾ ਬੰਨ੍ਹ ਕੇ ਸਾਈਡ 'ਤੇ, ਔਰ ਇੱਥੋਂ ਪਾਣੀ ਪੀਣਗੇ ਗਰਮੀ ਦੇ ਵਿੱਚ, ਔਰ ਫਿਰ ਆਪਣੀ ਚਾਰੇ ਦੀ ਤਰਫ ਚਲਾ ਜਾਣਗੇ, ਚਾਰਾ ਕੱਟ ਕੇ ਲਿਆਉਣਗੇ ਗਰਮੀ ਦੇ ਵਿੱਚ ਵੀ। ਔਰ ਲੇਕਿਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿੰਡ ਦੀ ਜਿਹੜੀ ਲਾਈਫ ਹੈ ਉਹ ਬਿਲਕੁਲ ਪਿਓਰ ਲਾਈਫ ਹੁੰਦੀ ਹੈ, ਬਿਲਕੁਲ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਪੂਰ ਲਾਈਫ ਹੁੰਦੀ ਹੈ। ਔਰ ਜਿਹੜੇ ਪਿੰਡ ਦੇ ਲੋਕ ਨੇ, ਪਿੰਡ ਦੇ ਬੱਚੇ ਨੇ, ਬੜਾ ਹੀ ਜ਼ਿਆਦਾ ਇੰਜੋਏ ਕਰਦੇ ਨੇ ਆਪਣੀ ਲਾਈਫ ਨੂੰ ਬਨਿਸਬਤ ਸ਼ਹਿਰਾਂ ਦੇ ਬੱਚਿਆਂ ਦੀ। ਕਿਉਂਕਿ ਸ਼ਹਿਰਾਂ ਦੇ ਵਿੱਚ ਹਰ ਚੀਜ਼ ਮਸਨੂਈ ਹੁੰਦੀ ਹੈ, ਸਹੂਲਤਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਐਜੂਕੇਸ਼ਨ ਵੀ ਜ਼ਿਆਦਾ ਹੈ ਸ਼ਹਿਰਾਂ ਦੇ ਵਿੱਚ, ਡੈਫੀਨੇਟਲੀ ਸਹੂਲੀਅਤ ਬੜੀਆਂ ਜ਼ਿਆਦਾ ਨੇ। ਲੇਕਿਨ ਪਿੰਡ ਦੀ ਜਿਹੜੀ ਲਾਈਫ ਹੈ ਉਹ ਬਿਲਕੁਲ ਪਿਓਰ ਹੁੰਦੀ ਹੈ, ਦੇਸੀ ਲਾਈਫ ਹੁੰਦੀ ਹੈ, ਔਰ ਪਿਓਰ ਕੁਦਰਤ ਦੇ ਨਜ਼ਾਰਿਆਂ ਦੇ ਨਾਲ ਭਰਪੂਰ ਹੁੰਦੀ ਹੈ। ਜਿਹੜੇ ਗਾਉਂ ਦੇ ਬੱਚੇ ਨੇ ਉਹ ਜ਼ਿਆਦਾ ਮਜ਼ਬੂਤ ਹੁੰਦੇ ਨੇ, ਫਿਜ਼ੀਕਲ ਵੀ ਫਿੱਟ ਹੁੰਦੇ ਨੇ, ਔਰ ਮਾਈਂਡਲੀ ਤੌਰ 'ਤੇ ਵੀ ਜ਼ਿਆਦਾ ਜ਼ਹੀਨ ਹੁੰਦੇ ਨੇ, ਜ਼ਿਆਦਾ ਜਿਹੜੇ ਨਾ ਐਕਟਿਵ ਹੁੰਦੇ ਨੇ ਬੱਚੇ। ਇਸ ਵਜ੍ਹਾ ਤੋਂ ਹੀ ਖੇਲਾਂ ਦੇ ਮੈਦਾਨ ਦੇ ਵਿੱਚ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਗਾਉਂ ਦੇ ਲੈ ਜਾਂਦੇ ਨੇ, ਕਿਉਂਕਿ ਜਿਹੜੇ ਗਾਉਂ ਦੇ ਬੱਚੇ ਨੇ ਬਿਲਕੁਲ ਐਕਟਿਵ ਹੁੰਦੇ ਨੇ ਔਰ ਹਰ ਮੈਦਾਨ ਦੇ ਵਿੱਚ ਪੂਰਾ ਉਤਰ ਸਕਦੇ ਨੇ, ਬਜ਼ਾਹਿਰ ਸ਼ਹਿਰਾਂ ਦੇ ਬੱਚੇ ਨਹੀਂ। ਵੇਖੋ ਤੁਸੀਂ, ਬੱਚੇ ਇੰਜੋਏ ਕਰ ਰਹੇ ਨੇ, ਆਪਣੇ ਭੇਡ ਬੱਕਰੀਆਂ ਵੀ ਚਰਾ ਰਹੇ ਨੇ ਨਾਲ। ਈਦ ਆ ਰਹੀ ਹੈ, ਇਸ ਵਾਸਤੇ ਆਪਣੇ ਜਿਹੜੇ ਬੱਕਰੇ ਨਾਲ ਲੈ ਕੇ ਆਏ ਹੋਏ ਨੇ ਚਾਰਨੇ ਵਾਸਤੇ। ਦੂਸਰਾ, ਮੂੰਜੀ ਦੀ ਫਸਲ ਦੀ ਤਿਆਰੀ ਹੋ ਰਹੀ ਹੈ, ਚਾਵਲ ਦੀ ਫਸਲ ਦੀ, ਔਰ ਬੱਚੇ ਨਾਲ ਨਾਲ ਇੰਜੋਏ ਕਰ ਰਹੇ ਨੇ, ਨਹਾ ਰਹੇ ਨੇ। ਮੂੰਜੀ ਦਾ ਖੇਤ ਹੈ, ਨਾਲ ਪਨੀਰੀ ਲਗਾਈ ਹੋਈ ਹੈ, ਔਰ ਥੋੜ੍ਹੇ ਦਿਨਾਂ ਤੱਕ ਕਾਸ਼ਤ ਹੋ ਜਾਏਗੀ। ਪਨੀਰੀ ਜਿਹੜੀ ਹੈ ਨਾ, ਉਹ ਲੋਕ ਸ਼ਿਫਟ ਕਰ ਦੇਣਗੇ ਪੈਲੀਆਂ ਦੇ ਵਿੱਚ। ਬੱਚੇ ਇੰਜੋਏ ਕਰ ਰਹੇ ਨੇ, ਬਹੁਤ ਜ਼ਿਆਦਾ ਨਹਾ ਰਹੇ ਨੇ। ਦੇਖੋ ਤੁਸੀਂ, ਕਿੰਨਾ ਮਜ਼ੇਦਾਰ ਮਾਹੌਲ ਹੈ, ਕਿੰਨਾ ਹੀ ਜ਼ਬਰਦਸਤ। ਵੇਖਣ ਨਾਲ ਹੀ ਇੰਨਾ ਸਕੂਨ ਮਿਲਦਾ। ਤੇ ਜਿਹੜੇ ਬੱਚੇ ਨਹਾ ਰਹੇ ਹੋਣਗੇ, ਕਿੰਨਾ ਇੰਜੋਏ ਕਰ ਰਹੇ ਹੋਣਗੇ, ਸੋਚੋ ਤੁਸੀਂ। ਸ਼ਹਿਰਾਂ ਦੇ ਸਵੀਮਿੰਗ ਪੂਲ ਵੀ ਹਨ, ਬਹੁਤ ਬਹੁਤ ਵੱਡੇ, ਸਹੂਲੀਅਤ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ, ਫਿਸਲਣ ਸੀੜੀਆਂ ਲੱਗੀਆਂ ਹੁੰਦੀਆਂ ਨੇ, ਲੇਕਿਨ ਜੋ ਇਹ ਵਾਲਾ ਮਾਹੌਲ ਇੰਜੋਏ ਕਰ ਸਕਦੇ ਨੇ ਬੱਚੇ, ਔਰ ਜੋ ਫੀਲ ਕਰ ਸਕਦਾ ਬੰਦਾ ਬਿਲਕੁਲ ਇਨਰ ਹੈਪੀਨੈਸ, ਉਹ ਸ਼ਹਿਰਾਂ ਦੇ ਬੱਚੇ ਬਿਲਕੁਲ ਨਹੀਂ ਕਰ ਸਕਦੇ। ਤੁਸੀਂ ਕਮੈਂਟਸ ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਗਾਉਂ ਦਾ ਮਾਹੌਲ ਕੈਸਾ ਲੱਗਿਆ, ਸਵੀਮਿੰਗ ਪੂਲ ਕੈਸਾ ਲੱਗਿਆ। ਥੈਂਕ ਯੂ।